India was taking steps now to further befriend the US, whereas earlier it had been doing things that rubbed the US the wrong way. You generally buy your military gear from Russia. That is a way to kind of get under the skin of America if you are going to buy your armaments from Russia. I think India is starting to move towards buying military equipment from the United States, which then goes a long way. India was distancing itself from the talk about the BRICS countries, moving away from a US dollar dominated financial system. Viewers, welcome back to our program. Viewers, एंड वन सैक्शन में आप पहुंच चुके हैं। इस ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਕਮਰਸ ਸੈਕਟਰੀ ਮਿਸਟਰ ਲਿਊਟਨਿਕ ਨੇ ਇੱਕ ਭਾਰਤ ਪੱਖੀ ਸਮਾਗਮ ਵਿੱਚ ਬੋਲਦਿਆਂ ਇਹ ਸੱਚ ਬਿਆਨ ਕੀਤਾ ਹੈ ਕਿ ਜੇ ਭਾਰਤ ਠੀਕ ਰਸਤੇ ਤੇ ਆ ਜਾਵੇ ਤਾਂ ਅਮਰੀਕਾ ਨਾਲ ਉਸ ਜਿਹੜੇ ਵਪਾਰਕ ਸਬੰਧ ਨੇ ਹੋਰ ਹੀ ਮਜ਼ਬੂਤ ਹੋ ਸਕਦੇ ਨੇ, ਪਰ ਬੀਤੇ ਵਿੱਚ ਭਾਰਤ ਵੱਲੋਂ ਅਮਰੀਕਾ ਨਾਲ ਦਗਾ ਕਮਾਇਆ ਜਾਂਦਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੀਆਂ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਵੀ ਇੱਕ ਸੱਜਣ ਦੀ ਕਾਲ ਆਈ, ਉਹ ਕਹਿੰਦੇ ਵੀ ਇਹ ਟਰੰਪ ਕਿਹੜਾ ਵੈਰ ਕੱਢ ਰਿਹਾ ਹੈ ਇੰਡੀਆ ਦੇ ਨਾਲ। ਉਹ ਕਹਿੰਦੇ ਵੀ ਅਸੀਂ ਤਾਂ ਸੋਚਦੇ ਸੀ ਵੀ ਜਦੋਂ ਆਏ ਕਿ ਵੀ ਇਹਨਾਂ ਨੇ ਆਪਣਾ ਭੇਜਿਆ ਐਸ ਜੈ ਸ਼ੰਕਰ ਨੂੰ ਵੀ, ਤੇ ਜਿਹੜਾ ਅਡਾਨੀ ਦੇ ਖਿਲਾਫ ਇੱਥੇ ਕੇਸ ਹੈ ਜਿਹੜਾ ਆਲਰੇਡੀ ਕਿ ਵੀ ਉਹਨੇ ਕਿਵੇਂ ਬਰਾਈਬ ਕਰਕੇ ਸੋਲਰ ਪ੍ਰੋਜੈਕਟ ਲਿਆ, ਵੀ ਉਹ ਕੇਸ ਵਿਦਡਰਾ ਹੋਏਗਾ। ਕਹਿੰਦੇ ਵੀ ਇਹ ਤਾਂ ਜੋ ਵਾਲ ਸਟਰੀਟ ਜਰਨਲ ਨੇ ਕਿਹਾ, ਇਹ ਤਾਂ ਉਹਨਾਂ ਨੇ ਹੁਣ ਐਸੇ ਕੇਸ 'ਚ ਫਸਾ ਲਿਆ ਇਰਾਨ ਵਾਲੇ ਜਾਂ ਦੂਜੇ, ਵੀ ਉਹਦੇ ਸਾਹਮਣੇ ਤਾਂ ਇਹ ਕੇਸ ਕੁਛ ਵੀ ਨਹੀਂ ਜਿਹੜਾ ਅਡਾਨੀ ਦੇ ਸਾਹਮਣੇ ਪਹਿਲਾਂ ਹੈ। ਉਹ ਤਾਂ ਬਾਹਰਲੇ ਮੁਲਕ ਨੂੰ ਕਿਸੇ ਨੂੰ ਬਰਾਈਬ ਕਰਨਾ ਹੈ, ਜਿਹੜਾ ਕਿ ਬਹੁਤ ਜ਼ਿਆਦਾ ਸੋਲਿਡ ਨਹੀਂ, ਇਹ ਤਾਂ ਸਿੱਧਾ ਸਿੱਧਾ ਅਮਰੀਕਨ ਲਾਅ ਦੀ ਔਰ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ ਹੈ। ਮੈਂ ਕਿਹਾ ਜੀ ਇਕੱਲੀ ਇਹੀ ਗੱਲ ਨਹੀਂ, ਤੁਸੀਂ ਉਹਨਾਂ ਦੇ ਇੱਕ ਇੱਕ ਐਕਸ਼ਨ ਨੂੰ ਦੇਖੋ ਟਰੰਪ ਦੇ, ਔਰ ਖ਼ਾਸ ਤੌਰ 'ਤੇ ਵੀ ਇੱਕ ਤਾਂ ਮਾਰਕੋ ਰੂਬੀਓ ਨੇ ਜਦੋਂ ਕਸ਼ਮੀਰ ਇਸ਼ੂ ਬਾਰੇ ਕਿਹਾ ਜੀ ਦੋਨੋਂ ਮੁਲਕ ਨਿਊਟਰਲ ਥਾਂ 'ਤੇ ਗੱਲ ਕਰਨਗੇ, ਔਰ ਟਰੰਪ ਤਾਂ ਵਾਰ-ਵਾਰ ਕਹਿ ਰਿਹਾ ਵੀ ਮੈਂ ਸੀਜ਼ ਫਾਇਰ ਕਰਵਾਇਆ। ਪਰ ਮੈਂ ਕਿਹਾ ਵੀ ਉਹਨਾਂ ਦਾ ਕਮਰਸ ਸੈਕਟਰੀ ਜਿਹਦੇ ਬਿਆਨਾਂ ਨੂੰ ਇੰਡੀਅਨ ਮੀਡੀਆ ਤਾਂ ਇਗਨੋਰ ਕਰਦਾ, ਪਰ ਮੈਨੂੰ ਵੀ ਪਹਿਲਾਂ ਲੱਗਦਾ ਸੀ ਵੀ ਇਹ, ਫਿਰ ਹੁਣ ਮੈਨੂੰ ਸਮਝ ਆਇਆ ਵੀ ਅਲਟੀਮੇਟਲੀ ਜਿਹੜੀ ਟ੍ਰੇਡ ਡੀਲ ਜਾਂ ਦੂਜੀ ਤੀਜੀ ਹੋਣੀ ਹੈ ਉਹ ਤਾਂ ਕਮਰਸ ਡਿਪਾਰਟਮੈਂਟ ਨਾਲ ਹੋਣੀ ਹੈ। ਕਮਰਸ ਸੈਕਟਰੀ ਇਹਨਾਂ ਦੇ ਅਮਰੀਕਾ ਦੇ ਹਾਵਰਡ ਲਿਊਟਨਿਕ ਨੇ। ਹਾਲਾਂ ਕੋਈ ਬਹੁਤਾ ਸੀਰੀਅਸ ਕਿਸਮ ਦਾ ਮੈਨੂੰ ਨਹੀਂ ਸੀ ਸ਼ੁਰੂ 'ਚ ਸੈਕਟਰੀ ਕਮਰਸ ਲੱਗਦਾ, ਪਰ ਮੈਨੂੰ ਹੁਣ ਲੱਗਾ ਵੀ ਇਹ ਜਿਹੜਾ ਉਹਨਾਂ ਦਾ ਪਿਊਸ਼ ਗੋਇਲ ਵੀ ਆ ਕੇ ਬੈਠਾ ਹੈ ਜਾਂ ਦੂਜਾ ਡੀਲ ਤਾਂ ਇਹਦੇ ਨਾਲ ਹੀ ਸਟਰਕ ਹੋਣੀ ਹੈ। ਹੁਣ ਉਹਨੂੰ ਇਹ ਵੂ ਵੀ ਕਰ ਰਹੇ ਹੋਣੇ ਨੇ, ਉਹਨੂੰ ਗੁਜਰਾਤੀ ਖਾਣਾ ਖੁਣਾ ਵੀ ਖਵਾ ਰਹੇ ਹੋਣੇ ਨੇ, ਜਾਂ ਹੋਰ ਵੀ ਜਿਹੜੇ ਇਹਨਾਂ ਦੇ ਮੁਗਲਾਂ ਨੂੰ ਖੁਸ਼ ਕਰਨ ਦੇ ਤੌਰ ਤਰੀਕੇ ਸੀ ਉਹ ਵੀ ਇਸਤੇਮਾਲ ਕਰ ਰਹੇ ਹੋਣੇ ਨੇ। ਪਰ ਇਹਦੇ ਬਾਵਜੂਦ, ਕਿਉਂਕਿ ਐਟ ਦਾ ਐਂਡ ਆਫ ਦਾ ਡੇ ਇਹ ਇਹਨਾਂ ਸਭ ਨੂੰ ਪਤਾ ਹੈ ਵੀ ਜਿਹੜੀ ਲਾਈਨ ਟਰੰਪ ਨੇ ਲਈ ਹੈ, ਜੇ ਉਹਦੇ ਤੋਂ ਕੋਈ ਖੱਬੇ ਸੱਜੇ 19-20 ਦਾ ਵੀ ਫਰਕ ਪੈ ਤੇ ਟਰੰਪ ਕਹਿੰਦਾ ਫਾਇਰ। ਹੁਣ ਜਦੋਂ ਐਲਨ ਮਸਕ ਆਇਆ, ਉਹਨੂੰ ਪੂਰਾ ਡਿਪਾਰਟਮੈਂਟ ਦੇ ਦਿੱਤਾ ਗਵਰਨਮੈਂਟ ਐਫੀਸ਼ੀਐਂਸੀ ਦਾ, ਔਰ ਪੂਰਾ ਐਂ ਲੱਗੇ ਕਿ ਵੀ ਟਰੰਪ ਨਹੀਂ ਇਹੀ ਪ੍ਰੈਜ਼ੀਡੈਂਟ ਹੈ। ਅਤੇ ਮੈਨੂੰ ਯਾਦ ਹੈ ਕਿ ਇੱਕ ਸੱਜਣ ਨਾਲ ਗੱਲਬਾਤ ਮੇਰੀ ਹੋਈ ਤੇ ਮੈਨੂੰ ਕਹਿੰਦਾ ਵੀ ਇਹ ਤਾਂ, ਮੈਂ ਕਿਹਾ ਵੀ 6 ਮਹੀਨੇ ਨਹੀਂ ਕੱਢਣੇ ਇਹਨਾਂ ਨੇ। ਮੈਂ ਕਿਹਾ ਬਈ ਦੋਨੋਂ ਹੀ ਇੰਨੇ ਇੱਕ ਮੈਗਲੋਬਲਾਸਟਿਕ ਨੇ, ਈਗੋਟਿਸਟਿਕ ਨੇ। ਉਹ ਵਪਾਰੀ ਆ, ਉਹਨੇ 250 ਮਿਲੀਅਨ ਦਿੱਤਾ ਹੈ ਟਰੰਪ ਨੂੰ, ਉਹਦੇ 'ਚੋਂ ਫਾਇਦਾ ਕੱਢਣਾ ਚਾਹੁੰਦਾ। ਪਰ ਮੈਂ ਕਿਹਾ ਟਰੰਪ ਪੁਰਾਣਾ ਖਿਡਾਰੀ ਹੈ, ਉਹ ਰਿਐਲਿਟੀ ਸ਼ੋਅ ਕਰਦਾ ਆਇਆ, ਇੱਕ ਉਹਦਾ ਚਿਹਰਾ ਜਿਹੜਾ ਉਹ ਦਿਖਾਉਂਦਾ ਹੈ, ਪਰ ਉਹ ਰੀਅਲ ਬਿਜ਼ਨਸਮੈਨ ਹੈ, ਉਹਨੂੰ ਪਤਾ ਹੈ ਵੀ ਕਿੱਥੇ ਇਨਵੈਸਟ ਕਰਨਾ ਹੈ, ਕਿੱਥੇ ਕੀ ਹੈ, ਕੌਣ ਕੀ ਡੈਮੇਜ ਕਰ ਸਕਦਾ, ਪਰ ਐਬਸੋਲਿਊਟ ਲਾਇਲਟੀ। ਤੇ ਮੈਂ ਕਿਹਾ ਵੀ ਇਹ ਹੁਣ ਇੱਕ ਕਮਰੇ 'ਚ 2 ਸ਼ੇਰ ਤੁਸੀਂ ਵਾੜਦੇ ਨੇ, ਉਹ ਤਾਂ ਲਾਇਲਟੀ ਕਿਹੜਾ ਸ਼ੇਰ ਕਹੇਗਾ ਵੀ ਤੂੰ ਬੱਬਰ ਹੈ ਤੇ ਮੈਂ ਇੱਕ ਦਰਜਾ ਘੱਟ ਹੈ। ਔਰ ਨਤੀਜਾ ਇਹ ਵੀ ਹੁਣ 2 ਦਿਨ ਪਹਿਲਾਂ ਹੀ ਜਿਹੜਾ ਹੈ ਉਹ ਐਲਨ ਮਸਕ ਨੇ ਛੱਡ ਦਿੱਤਾ DC ਵੀ, ਔਰ ਉਹਨੇ ਅੱਜ ਉਹਦਾ ਖਤਰਨਾਕ ਬਿਆਨ ਸਾਰੇ ਪਾਸੇ ਸੀ ਜਿਹੜਾ ਬਿੱਲ ਬਜਟ ਵਾਲਾ ਪਾਸ ਹੋਇਆ। ਟਰੰਪ ਤਾਂ ਕਹਿ ਰਹੇ ਨੇ ਲਾਰਜ ਬਿਊਟੀਫੁਲ, ਤੇ ਐਲਨ ਮਸਕ ਕਹਿ ਰਿਹਾ ਕਿ ਬਿਲਕੁਲ ਫੇਲ। ਔਰ ਦੂਜਾ ਪਹਿਲੇ ਦਿਨ ਤਾਂ ਉਹਨੇ ਇਹ ਕਿਹਾ ਸੀ ਆਈ ਡੋਂਟ ਐਗਰੀ, ਪਰ ਅੱਜ ਉਹਦਾ ਹੋਰ ਵੀ ਜਿਹੜਾ ਮੋਟਾ ਬਿਆਨ ਹੈ ਇਸ ਦੇ ਉੱਤੇ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਗੱਲ ਜਦੋਂ ਜਿਹੜੀ ਟਰੰਪ ਨੇ ਪਿਛਲੇ ਦਿਨਾਂ 4-5 ਦਿਨ ਪਹਿਲਾਂ ਕਿਸੇ ਹੋਰ ਕਾਂਟੈਕਸਟ ਦੇ ਵਿੱਚ ਕਹੀ ਕਿ ਇੰਡੀਆ ਨੂੰ ਅਸੀਂ ਕਿਹਾ ਵੀ ਤੁਸੀਂ ਵੀ ਨਾ ਲਾਓ ਟੈਰਿਫ ਸਾਡੇ 'ਤੇ, ਅਸੀਂ ਵੀ ਨਹੀਂ ਲਾਉਂਦੇ। ਹੁਣ ਇਹਦੇ 'ਚ ਤਾਂ ਇੰਡੀਆ ਦੇ ਪੱਲੇ ਕੁਛ ਨਹੀਂ ਰਹਿੰਦਾ। ਹੁਣ ਇਹਨਾਂ ਨੇ ਇਹਨੂੰ ਅੱਗੋਂ ਫਾਉਣ ਦੇ ਲਈ US ਕਮਰਸ ਸੈਕਟਰੀ ਲਿਊਟਨਿਕ ਨੂੰ ਇੱਕ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਹੈ ਵਾਸ਼ਿੰਗਟਨ 'ਚ, ਉਹਦਾ ਇੱਕ
ਸੈਮੀਨਾਰ ਰੱਖਿਆ, ਉਹਦੇ 'ਚ ਉਹਨੂੰ ਬੋਲਣ ਲਈ ਬੁਲਾਇਆ। ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਸਾਡੀ ਗੱਲਬਾਤ ਡੀਲ ਨੇੜੇ ਤੇੜੇ ਹੀ ਪਹੁੰਚਣ ਵਾਲੀ ਹੈ ਔਰ ਦੈਟ ਇਜ਼ ਨਾਟ ਟੂ ਡਿਸਟੈਂਟ। ਫਿਰ ਉਹਨੇ ਪਿਊਸ਼ ਗੋਇਲ ਦੀ ਤਾਰੀਫ ਕੀਤੀ। ਉਹਨੇ ਕਿਹਾ ਜੀ ਦੇਖੋ, ਜੇ ਤਾਂ ਇਹ ਨਾਰਮਲ ਡੀਲ ਹੁੰਦੀ, ਆਪਸ 'ਚ ਸੈਕਟਰੀ ਲੈਵਲ 'ਤੇ ਹੁੰਦੀ ਹੈ, 2-3 ਸਾਲ ਲੱਗ ਜਾਣੇ ਸੀ। ਇਹ ਉਹਨਾਂ ਨੇ ਰਾਈਟ ਬੰਦਾ ਆਇਆ ਔਰ ਇਹ ਟੂ ਐਂਡ ਫਰੋ ਗੱਲਬਾਤ ਚੱਲ ਰਹੀ ਹੈ ਔਰ ਅਸੀਂ ਜਿਹੜਾ ਟਰੇਡ ਕਰਨਾ ਚਾਹੁੰਦੇ ਔਰ ਅਸੀਂ ਜਿਹੜਾ ਐਡਵਾਂਸਡ ਮੈਨੂਫੈਕਚਰਿੰਗ ਹੈ ਉਹ US 'ਚ ਲਿਆਉਣਾ ਚਾਹੁੰਦੇ ਹਾਂ ਤਾਂ ਕਿ ਇਹ, ਔਰ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਇੰਡੀਆ ਵੀ ਮੈਨੂਫੈਕਚਰ ਕਰੇ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਰਨੀਆਂ, ਮਤਲਬ ਛਤਰੀਆਂ, ਜੁੱਤੀਆਂ, ਤਸਮੇ ਬਣਾਉਣੇ, ਇੱਦਾਂ ਦੀਆਂ ਚੀਜ਼ਾਂ ਇੰਡੀਆ ਵੀ ਕਰ ਲਏ। ਬਾਕੀ ਤਾਂ ਜਿਹੜਾ ਹੈ ਉਹ ਹੁਣ ਜਿਹੜਾ ਇੱਕੋ ਹੀ ਦਬਕਾ ਟਰੰਪ ਨੇ ਐਲਨ ਮਸਕ ਨੂੰ ਵੀ ਮਾਰਿਆ ਸੀ ਕਿ ਡੋਂਟ ਇਨਵੈਸਟ ਇਨ, ਅੱਛਾ ਕਹਿੰਦਾ ਤੁਸੀਂ ਖੋਲ੍ਹ ਰਹੇ ਹੋ ਕੋਈ ਟੈਸਲਾ ਦਾ, ਉਹ ਅੱਜ ਟੈਸਲਾ ਨੇ ਵੀ ਕਿਹਾ ਵੀ ਇੰਡੀਆ 'ਚ ਅਸੀਂ 2 ਸ਼ੋਰੂਮ ਖੋਲਾਂਗੇ ਵੇਚਣ ਲਈ ਟੈਸਲਾ, ਪਰ ਉੱਥੇ ਕੋਈ ਮੈਨੂਫੈਕਚਰਿੰਗ ਜਿਹੜੀ $2 ਬਿਲੀਅਨ ਸੀ ਵੀ ਐਲਨ ਮਸਕ ਆ ਰਿਹਾ। ਸੋ ਈਵਨ ਐਪਲ ਵਾਲਿਆਂ ਨੂੰ ਦਬਕਾ ਮਾਰਿਆ ਉਹਨੇ, ਟਰੰਪ ਨੇ ਵੀ ਖਬਰਦਾਰ ਉੱਥੇ ਕੀਤਾ, ਨਹੀਂ ਤਾਂ ਮੈਂ ਲਾ ਦੂੰ ਟੈਰਿਫ। ਹੁਣ ਇਸ ਸਾਰੇ ਦੇ ਚਲਦੇ ਆ ਜਿਹੜੀ ਗੱਲ ਲਿਊਟਨਿਕ ਨੇ ਖਾਸ ਤੌਰ ਤੇ ਕਹੀ ਐਂਡ ਦੇ ਵਿੱਚ, ਪਹਿਲਾਂ ਤਾਂ ਤਾਰੀਫ ਇੱਧਰ ਉੱਧਰ, ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜੀ ਹੈ ਅਲਟੀਮੇਟਲੀ ਇੰਡੀਆ ਨੇ ਹੁਣ ਤੱਕ ਕਿ ਜਿਹੜੀ ਸਾਡੀ ਰਿਲੇਸ਼ਨਸ਼ਿਪ ਹੁਣ ਤੱਕ ਰਹੀ ਹੈ ਉਹਦੇ 'ਚ ਇੰਡੀਆ ਨੇ ਸਾਨੂੰ ਬਹੁਤ ਗਲਤ ਰੱਬ ਕੀਤਾ। ਔਰ ਮੈਂ ਉਹਦੇ ਹੀ ਲਫ਼ਜ਼ ਦੁਹਰਾਉਣਾ ਚਾਹੁੰਦਾ ਕਿ ਵੀ ਹੁਣ ਦਾ ਸੈਕਟਰੀ ਆਫ ਕਮਰਸ ਸੈਡ ਇੰਡੀਆ ਵਾਜ਼ ਟੇਕਿੰਗ ਸਟੈਪਸ ਨਾਓ to further befriend the US, whereas earlier it had been doing things that rubbed the US the wrong way। ਕਿ ਹੁਣ ਭਾਰਤ ਸੁਧਰਨ ਦੀ ਕੋਸ਼ਿਸ਼ ਕਰ ਰਿਹਾ। ਪਹਿਲਾਂ ਉਹਨਾਂ ਨੇ ਅਮਰੀਕਾ ਰਬਡ ਦਾ ਰੋਂਗ ਵੇ ਹੁੰਦਾ ਵੀ ਪਹਿਲਾਂ ਇਹਨਾਂ ਨੇ ਸਾਨੂੰ ਗਲਤ ਰਗੜਿਆ ਔਰ ਅਸੀਂ ਇਹਦੇ ਜਿਹੜੇ ਇਹਨਾਂ ਦੇ ਵਿਕਟਮ ਬਣੇ। ਹੁਣ ਉਹਨੇ ਉਦਾਹਰਣ ਦਿੱਤੇ, ਉਹਨੇ ਕਿਹਾ there were certain things that the Indian government did that generally rubbed the United States the wrong way। He explained, for instance, you generally buy your military gear from Russia. That is a way to kind of get under the skin of America if you are going to buy your armaments from Russia। ਵੀ ਤੁਸੀਂ ਹਥਿਆਰ ਰੂਸ ਤੋਂ ਖਰੀਦੋ ਤੇ ਭੰਗੜਾ ਕਹੋ ਜੇ ਅਸੀਂ ਅਮਰੀਕਨਾਂ ਨਾਲ ਪਾਉਣਾ, ਇਵੇਂ ਨਹੀਂ ਹੋਣਾ। ਇਹ ਹੁਣ ਤੁਹਾਨੂੰ ਇਹ ਡਿਸਾਈਡ ਕਰਨਾ ਹੋਏਗਾ ਕਿ ਵੀ ਤੁਸੀਂ ਕੀ ਕਰਨਾ ਹੈ। I think India is starting to move towards buying military equipment from the United States which then goes a long way। ਉਹ ਕਹਿੰਦਾ ਜੀ ਸ਼ੁਰੂ ਕਰਤਾ ਇੰਡੀਆ ਨੇ ਆਲਰੇਡੀ, ਜਿਉਂ-ਜਿਉਂ ਖਰੀਦੀ ਜਾਓਗੇ ਹਥਿਆਰ ਅਸੀਂ ਤੁਹਾਡੇ ਦੋਸਤ, ਜਿੱਦਾਂ ਤੁਸੀਂ ਸਾਡਾ ਸੌਦਾ ਨਾ ਖਰੀਦਿਆ ਫਿਰ ਤੁਸੀਂ ਦੇਖ ਲਓ ਕਿ ਵੀ ਤੁਹਾਡੇ ਨਾਲ ਹੋ ਕੀ ਰਿਹਾ। ਔਰ ਇਹ ਉਹਨੇ ਕਿਹਾ ਕਿ ਵੀ ਇਹ ਈਵਨ ਫਿਰ ਦੂਸਰੀ ਸ਼ਰਤ ਨਾਲ ਲਾਤੀ। ਹੀ ਆਲਸੋ ਫੇਵਰੇਬਲੀ ਮੈਂਸ਼ਨਡ ਦਾ ਫੈਕਟ that India was distancing itself from the talk about the BRICS countries moving away from a US dollar dominated financial system। ਹੁਣ BRICS ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਜਿਹੜਾ ਬ੍ਰਾਜ਼ੀਲ ਹੁਣ ਉਹਦੇ ਉਹ ਡਾਲਰ ਦੇ ਬਰਾਬਰ ਆਪਣੀ ਕਰੰਸੀ ਵੀ ਫਲੋਟ ਕਰ ਰਹੇ ਨੇ। ਉਹਨਾਂ ਨੇ ਕਿਹਾ ਜੀ ਦੇਖੋ ਇੰਡੀਆ ਹੁਣ ਰੂਸ ਦੇ ਇਕਵਿਪਮੈਂਟ ਵੀ ਨਹੀਂ ਖਰੀਦੇਗਾ ਤੇ ਬ੍ਰਿਕਸ ਤੋਂ ਵੀ ਦੂਰ ਜਾ ਰਿਹਾ ਜਿਹੜੇ ਸਾਡੇ ਡਾਲਰ ਦੇ ਬਰਾਬਰ ਕਰੰਸੀ ਕ੍ਰੀਏਟ ਕਰਨਾ ਚਾਹੁੰਦੇ ਨੇ। ਹੁਣ ਇਸ ਦੇ ਉੱਤੇ ਹੀ ਜਦੋਂ ਇੰਨੇ ਰਗੜੇ ਤੇ ਰਗੜਾ ਮਿਲ ਰਿਹਾ ਹੈ ਤੇ ਭਾਰਤ ਦੇ ਜਿਹੜੇ ਥੋੜ੍ਹੇ ਬਹੁਤ ਆਪਣੇ ਆਪ ਨੂੰ ਪੈਟਰੀਓਟਿਕ ਯੂਟਿਊਬਰ ਕਹਿਣ ਵਾਲੇ ਨੇ ਉਹ ਕਹਿੰਦੇ ਨੇ ਵੀ ਇੰਨਾ ਕੁਛ ਹੋ ਰਿਹਾ ਹੈ, ਛਿੱਤਰ ਪੈ ਰਹੇ ਨੇ, ਲੈਫਟ ਰਾਈਟ ਸੈਂਟਰ ਠੁੱਡ ਵੀ ਪੈ ਰਹੇ ਨੇ, ਕੁੱਟ ਵੀ ਪੈ ਰਹੀ ਹੈ ਤੇ ਇੰਡੀਆ ਦੇ ਸਾਰੀ ਲੀਡਰਸ਼ਿਪ BJP RSS ਦੀ ਸਭ ਸਾਇਲੈਂਟ ਮੋਡ ਤੇ ਚਲੀ ਗਈ ਹੈ। ਸਭ ਨੇ ਸਾਇਲੈਂਟ ਮੋਡ ਕਰ ਲਿਆ। ਹੁਣ ਇਸ ਤੋਂ ਖੁਦ ਹੀ ਅੰਦਾਜ਼ਾ ਲਾ ਲਓ ਵੀ ਜਿਹੜੀ ਡੀਲ ਵੀ ਇਹਨਾਂ ਦੀ ਹੋਣੀ ਹੈ ਉਹਦੇ ਚੋਂ ਕੀ ਨਿਕਲਣਾ ਹੈ, ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਇਹ ਸ਼ਰਤਾਂ ਰੱਖਤੀਆਂ ਕਿ ਵੀ ਤੁਸੀਂ ਰਸ਼ੀਅਨ ਇਕਵਿਪਮੈਂਟ ਨਹੀਂ ਬਾਏ ਕਰੋਗੇ, ਤੁਸੀਂ ਬ੍ਰਿਕਸ ਨਹੀਂ ਹੋਵੋਗੇ। ਔਰ ਇਹਨਾਂ ਨੇ ਵੀ ਹੱਥ ਜੋੜ ਕੇ ਕਹਿ ਤਾ ਹੋਣਾ ਹਜ਼ੂਰ ਸਾਡੇ ਮਾਈ ਬਾਪ। ਤੇ ਐਵੇਂ ਨਹੀਂ ਰਸ਼ੀਆ ਨੇ ਪਾਕਿਸਤਾਨ ਨਾਲ $1.5 ਬਿਲੀਅਨ ਦਾ ਜਿਹੜਾ ਉਹ ਸਟੀਲ ਮਿਲ ਵਾਪਸ ਚਾਲੂ ਕਰਨ ਔਰ ਵੈਪਨ ਵੇਚਣ ਦੇ ਸਮਝੌਤੇ ਕਰ ਲਏ ਨੇ। ਸੋ ਹੁਣ ਜਦੋਂ ਤੁਸੀਂ ਇਸ ਕਿਸਮ ਦੀ ਸਥਿਤੀ 'ਚ ਫਸ ਜਾਓ ਤੇ ਫਿਰ ਸੱਚਮੁੱਚ ਵਿਸ਼ਵ ਗੁਰੂ ਵਿਚਾਰਾ ਕੀ ਕਰੇ, ਠੰਡਾ ਪਾਣੀ ਪੀ ਮਰੇ। ਹਾਂ ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਸੋ ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੋਨਮਾਲ ਜੀ ਸਾਡੇ ਪਹਿਲੇ ਵੀਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਔਰ ਸਤਨਾਮ ਸਿੰਘ ਜੀ, ਬਲਾਲ ਅਹਿਮਦ ਜੀ ਵੀ ਹੈਲੋ ਕਹਿੰਦੇ ਨੇ ਸਾਨੂੰ ਦੋਨਾਂ ਨੂੰ। ਇਮਰਾਨ ਜੀ ਔਰ ਨਰਿੰਦਰ ਸਿੰਘ ਜੀ,
ਇਹ ਐਸ ਰੰਧਾਵਾ ਜੀ ਕਹਿੰਦੇ ਨੇ 9 ਜੂਨ 1984 ਔਰ ਇਮਰਾਨ ਰਾਬਿਟ ਜੀ ਜਿਹੜੇ ਹੈਗੇ ਨੇ ਉਹ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਫਿਰ ਸਤਿ ਸ੍ਰੀ ਅਕਾਲ। ਹਾਂਜੀ, ਫਿਰ ਕਹਿੰਦੇ ਨੇ ਕਿ ਫ੍ਰੀ ਖਾਲਿਸਤਾਨ ਨਰਿੰਦਰ ਸਿੰਘ ਜੀ ਕਹਿੰਦੇ ਨੇ ਵੈਰੀਆਂ ਕੱਢ ਵਿਖਾ ਲਿਆ 5 ਸਦੀਆਂ ਦਾ ਵੈਰ ਬਾਈ ਏਸ਼ੀਅਨ ਰੰਧਾਵਾ ਜੀ ਕਹਿੰਦੇ ਨੇ। और एहसन रंधावा जी और इसी तरह बिलाल अहमद जी मेरे ख्याल तुहानू पूछ रहे हैं कि डॉक्टर साहब क्या आप उर्दू भी लिख सकते हो? नहीं, मैं स्क्रिप्ट नहीं लिख सकता। हाँ जी, और इसी तरह बसरा जी भी, फिर इसी तरह मोहम्मद याकूब जी ने काफ़ी सारे मैसेज ने ऑलवेज दी तरह सो कहते ने बोले सो निहाल सत श्री अकाल राज करेगा खालसा कहते काल तक तू आई वाज खालिस्तान खालिस्तान तेरी। हाँ जी, फिर इसी तरह जसकीरत सिंह जी भी फतेह बुलंद, जसवीर सिंह बरार जी भी, और फिर मोहम्मद जी कहते खालिस्तान की कौमी और मर्दी ज़ुबान ऑफ कोर्स पंजाबी है और उर्दू सेकंड लैंग्वेज है क्योंकि हाँ जी। फिर इसी तरह गुरप्रीत सिंह जी कहते हैं कि राज करेगा खालसा खालसा जिंदाबाद। धर्म सिंह जी भी और मोहम्मद जी कहते हैं कि इंडिया ने सिखों को ऐसे सिखों से सिख मरवाए हैं। आपको पंजाब के पुलिस कमिश्नर DGP गिल तो याद होगा कहते, और पगड़ी वाला सिख है और बुचर। हाँ जी, फिर बुचर ऑफ पंजाब। हाँ जी, पंजाब है। हाँ जी, मिश्रा सिंह जी भी, और फिर इसी तरह हाँ जी उमैर खान जी भी कहते ने सानू कहते डॉक्टर साहब ते नीलम कौर साहिबा हुण ਤਾਂ ਖਾਲਿਸਤਾਨ ਬਣੇਗਾ ਸਿੱਖ ਕਹਿੰਦੇ ਬਣਨਾ ਚਾਹੀਏ, ਔਰ ਦੁਸ਼ਮਣ ਕਹਿੰਦੇ ਜਿਹੜਾ ਆਪਣਾ ਭਾਰਤ ਹੈਗਾ ਉਹ ਬਗੈਰਤ ਹੈ। ਔਰ ਫਿਰ ਇਸ ਤਰ੍ਹਾਂ ਅਮਰਜੀਤ ਸਿੰਘ ਸਾਨੀ ਜੀ ਵੀ ਔਰ सम्राट सिंह भट्टी ये भी कुछ कहना चाहते हैं। कहते मेरे सिख भाइयों पाकिस्तानों के चक्कर व्यू में ना फंसो, नुकसान हमारा ही है होगा। और फिर इन्हों का कहना है कि नहीं तो पाकिस्तान वाले पंजाब को या मुद्दे उत्ते फिर इनका असली कहते मुख सामने आएगा। सम्राट सिंह भट्टी जी जे तो ना तो लगता तो तुसी सिख हो, पर एक नाल तो असी वाह पा लिया हुण जिन्हां नूं तुसी डिफेंड करना चाहुंदे हो ये कह के असी बिल्कुल जिहड़ा है वो आज़ाद मुल्क खालिस्तान लई लड़ रहे हैं। पाकिस्तान साडा हमसाया मुल्क है, नैक्सट डोर नेबर है, साडे इतिहासक गुरुद्वारियां दी साਂਭ संभाल कर रहा है, साडा राह है टू द सेंट्रल एशिया। और ये सारे पीरीयड जो कुछ तुहाडे मुल्क ने साडे नाल कीता, हुण तुसी दसो भी किवें तुसी उन्हां नूं तां असीं जिहड़ा है वो सिख राज दे वेले भी वड्डा हिस्सा जिहड़ा उही सी जिन्हां ने लॉयल्टी भी दिखाई है। कोई पंजाबी मुसलमान ने सिख फौज दे विच महाराजा रणजीत सिंह दी एक भी ट्रेटर नहीं है, तुहाडे ही ट्रेटर सी वो ध्यान सिंह गुलाब सिंह सुचेत सिंह सी के जम्मू दे डोगरे के तेजा सिंह लाल सिंह सी। सो तुसी ये इल्ज़ाम लाने तो पहला कि जी किहदे चक्कर च फस हो, पहला अपनियां करतूतां दसो भी तुहाडा की है, भी तुसी की नहीं कीता साडे नाल और की नहीं कर रहे। बिल्कुल रणप्रीत सिंह जी और मोहम्मद याकूब जी सम्राट सिंह नूं जने जिहड़े कहंदे ने कि प्रो इंडिया ने और सिख कौम दे गद्दार ने, खालसा दे दुश्मन ने। सो इसी तरह गुरनेक निज्जर जी भी कहंदे जून 1984 दे सिंह जिहड़े सिख घल्लूघारे विच जिहड़े शहीद होए सिंह ਸਿੰਘਣੀਆਂ ਨੂੰ कहंदे ने कोटन कोटन प्रणाम है साडा खालसा जिंदाबाद। और फिर इसी तरह सिंह एस कहते हैं इंडियन साइड सफर्ड हैवी लॉसेस। और फिर इसी तरह मेरे ख्याल मोहम्मद याकूब जी कुछ कहना चाहते हैं, कहते हैं सुना है कि गोबर आर्या को किसी नामोलम ने कत्ल कर दिया, पता नहीं इस किस्म की काफ़ी मिस इन्फॉर्मेशन होएगी, कोई होएगी खबर पता लग जाएगी। हाँ जी। फिर इस तरह इंदर सिंह संधू जी भी फतेह बुलाते, लाडी सिंह जी भी थैंक्स कहते हैं बाबा जी। और फिर इसी तरह जड़े मोहम्मद याकूब जी कहते हैं पंजाबी मुस्लिम फॉर खालिस्तान 15 करोड़ पंजाबी मुस्लिम और 4 करोड़ पंजाबी सिख फॉर खालिस्तान। फिर इसी तरह कुलदीप कौर जी भी और हरमन पन्नू जी भी। फिर इसी तरह गुरजंट सिंह कंग जी भी फतेह बुलाते ने, कहते हैं कि सिमरनजीत सिंह मान दे फौज बारे बयान का की अर्थ निकल रहा है। और नुप्पा जी उन्हां तो ही पूछो, मैं तो इस बारे की कहना है। हाँ जी, नुप्पा जी भी कहते आई लर्न फ्रॉम हॉलीवुड मूवी 3 थिंग्स कैनॉट बी हिडन सन मून एंड ट्रूथ। बिल्कुल तुसी ठीक है। हाँ जी। और फिर इस तरह
ਮੁਹੰਮਦ ਯਾਕੂਬ ਜੀ ਵੀ ਕਹਿੰਦੇ ਉਹਨੂੰ, ਕਹਿੰਦੇ ਨੇ ਬੰਦਾ ਬਣ ਜਾ ਪੱਟੀ। ਫਿਰ ਚਾਚਾ ਜੀ ਕਹਿੰਦੇ ਨੇ ਕਿ ਤੁਹਾਨੂੰ ਫਤਿਹ ਬੁਲਾਉਂਦੇ ਆ ਜੀ, ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ ਬੁਲਾ ਕੇ ਗੇਮੀਆਂ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਡਾਕਟਰ ਪਰਮਜੀਤ ਸਿੰਘ ਜੀ ਹਮੇਸ਼ਾ ਤਰ੍ਹਾਂ ਪਿਆਰ ਭਰੀ ਜ਼ਰੀਆ ਹੈ, ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ वाहिगुरू जी की फतेह। बिलाल जी कहते हैं कि डॉक्टर साहब असल में इंडिया के साथ हो गया है $2 अरब का बिल, खता है पाकिस्तान ने इंडिया का। जी हाँ जी। फिर इसी तरह हाँ जी हाँ जी निहंग सिंह जी कहते हैं कि रियली सचो सच ग्रेट जॉब, ऑसम एनालिसिस ऑफ न्यूज़, जियो डॉक्टर साहब एंड TV84 टीम। और हरमन पन्नू जी भी बहुत मेहरबानी। हाँ जी। रणवीर ਗਿੱਲ ਜੀ, ਹਰਮਨ ਪੱਲੂ ਜੀ ਵੀ ਕਹਿੰਦੇ ਡਾਕਟਰ ਸਾਹਿਬ ਕਰ ਸੇਵਾ ਦੇ ਨਾਂ ਤੇ ਦਸਵੰਧ ਦੀ ਕਾਰ ਸੇਵਾ ਦੇ ਦਸਵੰਧ ਦੇ ਕੀ ਕਹਿੰਦੇ ਨੇ ਬੰਦੀ ਪਤਾ ਨਹੀਂ ਇਹਨਾਂ ਦਾ ਕਹਿਣ ਦਾ ਕੀ ਮਤਲਬ ਹੈਗਾ। ਔਰ ਸੁਖ ਸਿੰਘ ਜੀ ਕ੍ਰਿਕਟ ਨੂੰ ਭਾਰਤ ਕਿਵੇਂ ਰਾਸ਼ਟਰਵਾਦੀ ਟੂਲ ਵਜੋਂ ਵਰਤ ਰਿਹਾ ਹੈ ਤੇ ਸਾਡੇ ਨੌਜਵਾਨ ਖਾਸ ਕਰਕੇ ਪਿੰਡਾਂ ਦੀ ਇਸ 'ਚ ਫਸਦੇ ਜਾ ਰਹੇ ਨੇ, ਇਸ ਤੰਦ ਨੂੰ ਜ਼ਰੂਰ ਖੋਲੋ ਜੀ ਕਿਸੇ ਦਿਨ। ਦੇਖੋ ਉਹਨਾਂ ਨੇ ਹਰ ਵਾਰੀ ਕੁਛ ਨਾ ਕੁਛ ਕਰਨਾ ਹੁੰਦਾ ਹੈ। ਇਸ ਵਾਰ ਵੀ ਜਿਹੜੇ ਆ ਖੇਡਾਂ ਦੇ ਬਹਾਨੇ ਦੂਜੇ ਪਾਸੇ ਧਿਆਨ ਭਟਕਾਉਣ ਨੂੰ, ਜੋ ਹੁਣ 6 ਜੂਨ ਦੇ ਇਕੱਠ ਨੂੰ ਲੈ ਕੇ ਜਿਸ ਕਿਸਮ ਦੀ ਕੰਟਰੋਵਰਸੀ ਵਿਦਨ ਸਿੱਖ ਆਰਗੇਨਾਈਜੇਸ਼ਨਸ ਕੀਤੀ ਗਈ ਹੈ, ਇਹ ਵੀ ਉਹਨਾਂ ਦਾ ਹੁੰਦਾ ਹੈ ਕਿ ਵੀ ਇਸ ਪਾਸਿਓਂ ਧਿਆਨ ਹਟਾਇਆ ਜਾਏ। ਲੇਕਿਨ ਤੁਸੀਂ ਸਾਰਾ ਸੋਸ਼ਲ ਮੀਡੀਆ ਔਰ ਅਦਰਵਾਈਜ਼ ਦੇਖੋਗੇ, ਈਵਨ ਇਹਨਾਂ ਦੇ ਮੀਡੀਆ ਦੀ ਵੀ ਮਜਬੂਰੀ ਬਣ ਜਾਂਦੀ ਹੈ, ਭਾਵੇਂ ਉਹ ਕਿਸੇ ਹੋਰ ਟਾਈਟਲ ਥੱਲੇ ਕਵਰੇਜ ਦੇਣ ਕਿ 41 ਸਾਲ ਪਹਿਲਾਂ ਕੀ ਹੋਇਆ। ਉਹਨਾਂ ਨੂੰ ਪਤਾ ਹੈ ਵੀ ਇਹ ਘੱਲੂਘਾਰ ਆ 84 ਨਾ ਭੁੱਲਣ ਯੋਗ ਹੈ ਨਾ ਮਾफ़ ਕਰਨ ਯੋਗ ਹੈ। ਔਰ ਅਸੀਂ ਮੁਆਫੀ ਤਾਂ ਇੰਦਰਾ ਗਾਂਧੀ ਔਰ ਜਨਰਲ ਵੈਦਿਆ ਨੂੰ ਦੇ ਦਿੱਤੀ ਹੈ। ਔਰ ਹੁਣ ਜਿਹੜਾ ਇਸ ਦਾ ਨੈਕਸਟ ਪੜਾਅ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਹੈ। ਇਹੀ ਸਾਡੀ ਇਹਨਾਂ ਦੇ ਲਈ ਜਿਹੜੀ ਹੈ ਉਹ ਮਾਫੀ ਹੋਏਗੀ ਕਿ ਭਾਈ ਅਸੀਂ ਇੰਡੀਅਨ ਆਰਮੀ ਜੈਕ ਬੂਟ ਨੂੰ ਵਗਾ ਕੇ ਆਪਣੀ ਗੁਰੂਆਂ ਦੀ ਧਰਤੀ ਤੋਂ ਪਾਸੇ ਸੁੱਟ ਕੇ ਇੱਕ ਆਜ਼ਾਦ ਖਾਲਿਸਤਾਨ, ਜਿੱਥੇ ਜਿਹਦੀ ਅਰਦਾਸ ਅਸੀਂ ਵੈਸੇ ਵੀ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਦੇ ਥੱਲੇ ਕਰਦੇ ਹਾਂ। ਔਰ ਖਾਲਸਾ ਜੀ ਕੇ ਬੋਲਬਾਲੇ ਥੱਲੇ ਵੀ ਇਸ ਗੱਲ ਨੂੰ ਅਸੀਂ ਰਿਮਾਈਂਡ ਕਰਵਾਉਂਦੇ ਹਾਂ ਕਿ ਡਿਸੀਜਨ ਮੇਕਿੰਗ ਪਾਵਰ ਖਾਲਸੇ ਕੋਲ ਹੋਣੀ ਚਾਹੀਦੀ ਹੈ। ਔਰ ਫਿਰ ਬਾਅਦ ਦੇ ਵਿੱਚ ਅਰਦਾਸ ਤੋਂ ਬਾਅਦ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ख्वार होए सब मिलेंगे बचे शरण जो होए, कि खालसा सॉवरन है और असी अपने सॉवरनिटी के हक नूं लैके रहांगे। और इसी तरह नवाज चौधरी जी कहते डॉक्टर साहब प्लीज शेयर अफजल एहसन रंधावा पोइट्री ऑल वीक अलोंग ट्रिब्यूट्स टू मार्टिरडम। जी जी ਅਸੀਂ ਕਰਾਂਗੇ। ਜਾਵੇਦ ਬੱਬਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਰਣਵੀਰ ਗਿੱਲ ਕਹਿੰਦੇ ਨੇ ਕਿ ਜਿਹੜੀ ਕਾਰ ਸੇਵਾ ਦੇ ਨਾਂ ਥੱਲੇ ਜੋ ਚੱਲ ਰਿਹਾ ਹੈ, ਸੋ ਉਹ ਜਿਹੜੇ ਕੀ ਇਹਨੂੰ ਕਹਿੰਦੇ ਨੇ ਇਹਨਾਂ ਦੇ ਗੈਂਗਸਟਰ ਨੇ ਜਾਂ ਕੁਛ ਵੀ, ਉਹ ਜਾਂ ਗਵਰਨਮੈਂਟ ਹੈ ਉਹ ਇਹਨੂੰ ਮਿਸਯੂਜ਼ ਕਰ ਰਹੀ ਹੈ। ਇਹਨਾਂ ਦਾ ਕਹਿਣ ਦਾ ਮਤਲਬ ਹੈ ਜਿਹੜੇ ਦਸਵੰਧ ਦੇ ਥੱਲੇ ਕਾਰ ਸੇਵਾ ਜਿਹੜੀ ਹੁੰਦੀ ਹੈ, ਸੋ ਖਿਆਲ ਇਸ਼ੂ ਹੋ ਰਿਹਾ। ਪਰ ਚਲੋ ਹੁਣ ਤਾਂ ਅਸੀਂ ਮੈਂ ਘੜੀ ਵੱਲ ਦੇਖ ਰਿਹਾ ਵੀ ਮੈਂ ਡਿਟੇਲ ਨਹੀਂ ਠੀਕ ਹੈ ਜੀ। ਔਰ ਗੁਰਵਿੰਦਰ ਕੌਰ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਨ ਆਪਣੀ ਵੀਡੀਓਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।